ਅਗਲੀ ਗੱਲ ਕਰੀਏ ਸਤਲੁਜ ਫਿਲਮ ਦੀ। ਕਹਿੰਦੇ ਸਤਲੁਜ ਫਿਲਮ ਦੇ ਬਾਰੇ ਚਰਚਾ ਤਾਂ ਖਾਸੀ ਚੱਲੀ ਹੈ, ਪਿੰਡਾਂ ਦੇ ਵਿੱਚ ਦਿਖਾਉਣੀ ਵੀ ਸ਼ੁਰੂ ਹੋ ਚੁੱਕੀ ਹੈ ਸ਼ਰਮਾ ਜੀ। ਲੋਕ ਆਪਣੇ ਪੱਧਰ ਤੇ ਡਾਊਨਲੋਡ ਕਰਕੇ ਇੱਕ ਦੂਜੇ ਨਾਲ ਸ਼ੇਅਰ ਵੀ ਕਰ ਰਹੇ ਨੇ, ਚਰਚਾ ਵੀ ਹੋ ਰਹੀ ਹੈ। 84 ਤੋਂ ਲੈ ਕੇ 26 ਤੱਕ ਸਿਸਟਮ ਨਹੀਂ ਬਦਲਿਆ ਜੀ ਕਹਿੰਦੇ 1 ਇੰਚ ਵੀ। ਪ੍ਰਵੀਨ ਜੀ, ਇਹ ਫਿਲਮ ਉਸ 80-90 ਦੇ ਦਹਾਕੇ ਦੇ ਵਿੱਚ ਜਿਹੜੇ ਪੁਲਿਸ ਇਨਕਾਊਂਟਰ ਹੋਏ ਜੀ, ਉਹਨਾਂ ਚ ਝੂਠਿਆਂ ਸੱਚਿਆਂ ਦਾ ਇੱਕ ਵੱਖਰਾ ਜਾਂਚ ਦਾ ਵਿਸ਼ਾ ਹੈ। ਸਵਾਲ ਇਹ ਵੀ ਨਹੀਂ ਹੈਗਾ ਕਿ ਉਹਨਾਂ ਚ ਕਿੰਨੇ ਖਾੜਕੂ ਸੀ, ਕਿੰਨਿਆਂ ਨੂੰ ਧੱਕੇ ਨਾਲ ਖਾੜਕੂ ਬਣਾਤਾ, ਕਿੰਨਿਆਂ ਮਾਸੂਮਾਂ ਨੂੰ ਬੇਗੁਨਾਹਾਂ ਨੂੰ ਚੱਕ ਕੇ ਇਹਨਾਂ ਝੂਠੇ ਮੁਕਾਬਲਿਆਂ ਚ ਮਾਰਤਾ। ਇੱਕ ਬਿਲਕੁਲ ਪੈਰਲਲ ਵੱਖਰੀ ਜਾਂਚ ਦਾ ਵਿਸ਼ਾ। ਪਰ ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਚਾਹੇ ਸੱਚੇ ਨੇ ਚਾਹੇ ਝੂਠੇ ਨੇ ਮੁਕਾਬਲੇ, ਚਾਹੇ ਉਹ ਖਾੜਕੂ ਸੀ, ਚਾਹੇ ਪੁਲਿਸ ਰਿਕਾਰਡ ਚੋਂ ਅੱਤਵਾਦੀ ਸੀ, ਚਾਹੇ ਉਹ ਨਹੀਂ ਸੀ, ਸਵਾਲ ਇੱਕੋ ਖੜਾ ਹੈ ਕਿ ਪੁਲਿਸ ਨੂੰ ਅਧਿਕਾਰ ਕਿਹਨੇ ਦਿੱਤਾ ਕਿਸੇ ਨੂੰ ਮੌਤ ਦੇ ਘਾਟ ਉਤਾਰਨ ਦਾ? ਸਵਾਲ ਤਾਂ ਇਹ, ਪੁਲਿਸ ਜੱਜ ਨਹੀਂ ਹੈ। ਸਹੀ ਹੈ, ਬਿਲਕੁਲ ਅਦਾਲਤ ਕਚਹਿਰੀ ਨਹੀਂ। ਤੁਸੀਂ ਅਦਾਲਤੀ ਪ੍ਰਕਿਰਿਆ ਤੋਂ ਲਿਆਓ, ਅਦਾਲਤਾਂ ਨੂੰ ਪ੍ਰਭਾਵਿਤ ਕਰਨੇ ਹੋ, ਫੈਸਲਿਆਂ ਨੂੰ ਪ੍ਰਭਾਵਿਤ ਕਰਾਉਣੇ ਹੋ, ਵੱਖਰੀ ਇੱਕ ਪਹਿਲੂ ਹੈ। ਪਰ ਤੁਸੀਂ ਕਿਵੇਂ ਫਿਰ ਉਹ ਤੋਂ ਵੀ ਗਾਹਾਂ ਐਨਕਾਊਂਟਰ ਤੋਂ ਬਾਅਦ ਤੁਸੀਂ ਉਸ ਵਿਅਕਤੀ ਬਾਰੇ ਜਾਣਦੇ ਹੋ ਕਿ ਕਿਹੜੇ ਪਿੰਡੋਂ ਚੱਕਿਆ, ਕਿਹਦਾ ਪੁੱਤ ਹੈ, ਕਿਹਦਾ ਪਿਓ ਹੈ, ਕਿਹਦਾ ਪਤੀ ਹੈ, ਕਿਹਦਾ ਰਿਸ਼ਤੇਦਾਰ ਹੈ, ਕਿਹਦਾ ਕਿਹੜੇ ਪਿੰਡ ਦਾ ਵਸਨੀਕ ਹੈ, ਪਰ ਉਹ ਤੋਂ ਬਾਅਦ ਅਣਪਛਾਤਾ ਵੀ ਬਣਾਤਾ ਜਾਂਦਾ। ਸਹੀ ਹੈ ਜੀ। ਔਰ ਇਸ ਵਰਤਾਰੇ ਦੇ ਵਿੱਚ ਮਤਲਬ ਕਿ ਜਸਵੰਤ ਸਿੰਘ ਖਾਲੜਾ ਉਹ ਵਿਅਕਤੀ ਨੇ ਜਿਨ੍ਹਾਂ ਨੇ ਨਾ ਕੋਈ ਹਥਿਆਰਬੰਦ ਲੜਾਈ ਲੜੀ ਹੈ, ਜਿਨ੍ਹਾਂ ਨੇ ਨਾ ਕੋਈ ਵਿਦਰੋਹ ਕੀਤਾ, ਨਾ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੋਈ ਕੰਮ ਕੀਤਾ। ਜੀ ਜੀ, ਉਹਨਾਂ ਨੇ ਸਿਰਫ ਕਲਮ ਚੱਕੀ ਹੈ ਤੇ ਕਲਮ ਐਸਾ ਡਰਾਉਂਦੀ ਹੈ ਇਹਨਾਂ ਨੂੰ। ਸਹੀ ਹੈ। ਉਹਨੇ ਇੱਕ ਰਿਕਾਰਡ ਇਕੱਠਾ ਕੀਤਾ ਸ਼ਮਸ਼ਾਨ ਘਾਟਾਂ ਚੋਂ, ਪਿੰਡਾਂ ਦੀਆਂ ਪੰਚਾਇਤਾਂ ਚੋਂ, ਨਗਰ ਨਿਗਮਾਂ ਚੋਂ ਕਿ ਲੋ ਜੀ ਆ ਇੱਥੇ ਲਿਆ ਕੇ ਬੰਦੇ ਸਾੜੇ ਗਏ ਜੀ। ਤੇ ਉਹ ਰਿਕਾਰਡ ਦੇ ਆਧਾਰ ਦੇ ਉੱਤੇ ਸੀਬੀਆਈ ਨੇ ਵੀ ਜਾਂਚ ਕਰਕੇ ਕਿਹਾ ਵੀ ਕਿ ਸਹੀ ਹੈ। ਤੇ ਤਾਂ ਵੀ ਉਸ ਸਮੇਂ ਦੇ ਸਿਸਟਮ ਨੂੰ ਖਾਲੜਾ ਮਨਜ਼ੂਰ ਨਹੀਂ ਸੀ ਤੇ ਚੱਕ ਕੇ ਲੈ ਗਏ ਘਰੋਂ। ਸਹੀ ਹੈ ਜੀ, ਬਿਲਕੁਲ। ਤੇ ਲੰਮੀ ਜਦੋਜਹਿਦ ਤੋਂ ਸੀਬੀਆਈ ਨੇ ਸਾਬਤ ਕੀਤਾ ਕਿ ਜੀ ਹਾਂ ਪੁਲਿਸ ਨੇ ਕੋਕੇ ਮਾਰਤਾ। ਹੁਣ ਉਸ ਦੇ ਉੱਤੇ ਉਹ ਤੱਥਾਂ ਦੇ ਆਧਾਰਿਤ, ਚਾਹੇ ਉਹ ਖਾਲੜਾ ਦੀ ਖੋਜ ਰਿਪੋਰਟ ਹੋਵੇ, ਚਾਹੇ ਸੀਬੀਆਈ ਦੀਆਂ ਰਿਪੋਰਟਾਂ ਹੋਣ, ਸੀਬੀਆਈ ਨੇ ਮੰਨਤਾ ਲਿਆ ਕਿ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਲੱਭੀਆਂ, ਪਰ ਸੀਬੀਆਈ ਕਦੇ ਅੱਗੇ ਨਹੀਂ ਵਧੀ ਉਹ ਤੋਂ ਬਾਅਦ। ਚਲੋ ਹੁਣ ਅੱਜ ਦੇ ਦੌਰ ਦੇ ਵਿੱਚ ਆ ਕੇ ਉਹਦੇ ਤੇ ਫਿਲਮ ਬਣਦੀ ਆ ਜੀ। ਹੁਣ ਇਹ ਫਿਲਮ ਉਸ ਸਮੇਂ ਦੀ ਸਰਕਾਰਾਂ ਨੂੰ, ਚਾਹੇ ਉਹ ਇੰਦਰਾ ਤੇ ਰਾਜੀਵ ਦਾ ਰਾਜ ਹੋਵੇ, ਚਾਹੇ ਪੰਜਾਬ 'ਚ ਬੇਅੰਤ ਸਿੰਘ ਦਾ ਰਾਜ ਹੋਵੇ, ਚਾਹੇ ਗਵਰਨਰ ਰਾਜ ਹੋਵੇ, ਉਸ ਸਮੇਂ ਦੀਆਂ ਸਰਕਾਰਾਂ ਨੂੰ, ਉਸ ਸਮੇਂ ਦੇ ਅਧਿਕਾਰੀਆਂ ਨੂੰ, KPS ਗਿੱਲੈਂਡ ਵਰਗੀ ਪਾਰਟੀ ਜਿੰਨੀ ਵੀ ਸੀਗੀ, ਉਹਨਾਂ ਸਾਰਿਆਂ ਨੂੰ ਕਟਹਿਰੇ 'ਚ ਖੜਾ ਕਰਦੀ ਹੈ। ਤੇ ਜੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਦੀ ਹੈ ਤਾਂ ਅੱਜ ਦੇ ਸਿਸਟਮ ਨੂੰ ਕਿਉਂ ਡਰ ਲੱਗਦਾ? ਅੱਜ ਦੀਆਂ ਸਰਕਾਰਾਂ ਨੂੰ ਕਿਉਂ ਡਰ ਲੱਗਦਾ? ਜੀ, ਪੰਜਾਬ 'ਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਦਿੱਲੀ 'ਚ BJP ਦੀ ਸਰਕਾਰ ਹੈ। ਇਹਨਾਂ ਨੂੰ ਫਿਰ ਉਹ ਤੋਂ ਡਰ ਕਾਹਦਾ? ਹੁਣ ਤਾਂ ਉਹ ਪੁਲਿਸ ਅਫਸਰ ਨਹੀਂ, ਅਧਿਕਾਰੀ, ਉਹਨਾਂ ਦੇ ਅੱਗੇ ਜਵਾਕ ਨਹੀਂ, ਕੋਈ ਕੁਛ ਨਹੀਂ, ਤੁਹਾਨੂੰ ਕਿਉਂ ਡਰ ਲੱਗਦਾ? ਇਹ ਡਰ ਦਾ ਕਾਰਨ ਸਿੱਧਾ ਹੈ ਪ੍ਰਵੀਨ ਜੀ ਕਿ ਸਰਕਾਰਾਂ 'ਚ ਚਿਹਰੇ ਮੋਹਰੇ ਬਦਲੇ ਨੇ, ਪਾਰਟੀਆਂ ਬਦਲੀਆਂ ਨੇ, ਅਫਸਰਸ਼ਾਹੀ ਸਿਸਟਮ ਦੇ ਵਿੱਚ ਚਿਹਰੇ ਮੋਹਰੇ ਬਦਲੇ ਨੇ, ਕੁਰਸੀਆਂ ਤੇ ਬੰਦੇ ਬਦਲੇ ਨੇ, ਕਿਰਦਾਰ ਨਹੀਂ ਬਦਲਿਆ ਕਿਸੇ ਦਾ ਵੀ, ਤਰੀਕਾ ਨਹੀਂ ਬਦਲਿਆ ਕਿਸੇ ਦਾ ਵੀ, ਢੰਗ ਉਹੀ ਹੈ। ਇਸ ਲਈ ਇਹਨਾਂ ਸਾਰੀਆਂ ਤਰ੍ਹਾਂ ਲੱਗਦਾ ਕਿ ਸਾਡਾ ਸਾਰਾ ਕੁਝ ਬੇਨਕਾਬ ਹੋ ਜਾਊਗਾ ਜੇ ਇਹ ਜੀ ਫਿਲਮ ਮਤਲਬ ਸਵਾਹ ਕੇ ਚੱਲੀ ਜਾਵੇ। ਜੇ ਵਿਅਕਤੀਆਂ ਤੇ ਦੇਖੀਏ ਤਾਂ ਵਿਅਕਤੀਆਂ ਤੇ, ਨਾਮੀ ਵਿਅਕਤੀਆਂ ਤੇ ਵੀ ਫਿਲਮਾਂ ਬਣੀਆਂ ਨੇ, ਚਾਹੇ ਉਹ ਖੇਡ ਖੇਤਰ ਦੇ ਹੋਣ, ਚਾਹੇ ਉਹ ਧੋਨੀ ਹੋਵੇ ਤੇ ਚਾਹੇ ਉਹ ਮਿਲਖਾ ਸਿੰਘ ਹੋਵੇ, ਸਚਿਨ ਹੈ ਨਾ, ਹਾਂਜੀ, ਤੇ ਚਾਹੇ ਸਚਿਨ ਹੋਵੇ, ਚਾਹੇ ਕਪਲ ਹੋਵੇ, ਤੇ ਚਾਹੇ ਇੱਧਰ ਮਤਲਬ ਕਿ ਇੰਦਰਾ ਤੇ ਬਣ ਗਈ ਜੀ, ਮਨਮੋਹਨ ਸਿੰਘ ਤੇ ਬਣ ਗਈ ਜੀ, ਇਹਦੇ ਬਣ ਗਈ ਜੀ, ਇਹੋ ਜਿਹੀਆਂ ਸਾਰੀਆਂ ਧੁਰੰਦਰ ਵਰਗੀਆਂ ਫਿਲਮਾਂ, ਜੇ ਉਹ ਸਾਰਾ ਕੁਝ ਚੱਲ ਰਿਹਾ ਹੁਣ ਪ੍ਰੋਪੇਗੈਂਡਾ ਫਿਲਮਾਂ ਨੇ। ਤੇ ਜੇ ਕੋਈ ਤੱਥ ਆਧਾਰਿਤ ਹੈ ਤੁਹਾਡੇ ਪਾਜ ਉਧੇੜ ਦੀ, ਤੁਹਾਨੂੰ ਡਰ ਲੱਗਦਾ। ਹੁਣ ਦੋ ਤਰ੍ਹਾਂ ਦੀ ਚਰਚਾ ਪੰਜਾਬ 'ਚ ਨਵੇਂ ਸਿਰੋਂ ਚੱਲੀ ਜੀ। ਇੱਕ ਗੱਲ ਤਾਂ ਜੇ ਆਪਾਂ ਫਿਲਮ ਵਾਲੀ ਜਿਹੜੀ ਤੁਸੀਂ ਕੀਤੀ ਉਹ ਗੱਲ ਦਰੁਸਤ ਹੈ ਤੁਹਾਡੀ ਕਿ ਖੁਦ ਦਲਜੀਤ ਦੋਸਾਂਝ ਨੇ ਵੀ ਸਾਹਮਣੇ ਆ ਕੇ ਕਹਿਤਾ ਕਿ ਕੋਈ ਗੱਲ ਨਹੀਂ, 2 ਦਿਨ ਚੱਲ ਗਈ ਨਾ, ਬਹੁਤ ਆ, ਹੁਣ ਨਹੀਂ ਰੁਕਦੀ। ਲੋਕਾਂ ਨੇ ਸਾਂਭ ਲਈ, ਹੁਣ ਪਿੰਡਾਂ 'ਚ ਵੀ ਦਿਖਾਈ ਜਾਣੀ ਸ਼ੁਰੂ ਹੋ ਗਈ, ਸਾਂਝੀਆਂ ਥਾਵਾਂ ਤੇ ਵੀ ਦਿਖਾਈ ਜਾਣੀ ਸ਼ੁਰੂ ਹੋ ਗਈ, ਗਰੁੱਪਾਂ 'ਚ ਵੀ ਇੱਕ ਦੂਜੇ ਨੂੰ ਸ਼ੇਅਰ ਹੋ ਗਈ, ਸਾਰਾ ਕੁਝ ਹੋ ਗਿਆ, ਹੁਣ ਨਹੀਂ ਰੁਕਦੀ। ਪਰ ਜਿਹੜਾ ਇੱਕ ਪਹਿਲੂ, 2 ਤਰ੍ਹਾਂ ਦੀ ਚਰਚਾ ਜਿਹੜੀ ਚੱਲਦੀ ਉਹ 'ਚੋਂ ਇੱਕ ਪਹਿਲੂ ਕੀ ਚੱਲਦਾ ਕਿ ਬਈ ਇਹ ਤਾਂ ਹੁਣ ਚੋਣਾਂ ਦੇ ਨੇੜੇ ਲਿਆ ਕੇ ਆਉਣਗੇ, BJP ਨੂੰ ਇਹਦਾ ਬਹੁਤ ਫਾਇਦਾ। ਕੁਝ ਕਹਿੰਦੇ ਨਹੀਂ ਵੀ BJP ਡਰ ਗਈ, ਉਹ ਤਾਂ ਪਿੱਛੇ ਹਟਾ ਗਈ ਤੇ ਭਗਵੰਤ ਮਾਨ ਦੀ ਸਰਕਾਰ ਉਹ ਤੋਂ ਬਾਹਰ ਨਹੀਂ, ਇਸ ਲਈ ਰੋਕਦੀ। ਪ੍ਰਵੀਨ ਜੀ, ਜਿਨ੍ਹਾਂ ਨੂੰ ਤਾਂ ਇਹ ਲੱਗਦਾ ਕਿ ਉਹਨੂੰ ਚੋਣਾਂ ਦੇ ਨੇੜੇ ਲਿਆਉਣਗੇ ਜੀ,
ਕਿ ਉਹ ਇਹ ਮਨਸ਼ਾ ਬੀਜੇਪੀ ਦੀ ਕਿ ਇਸ ਫਿਲਮ ਨੂੰ ਦਿਖਾ ਕੇ ਪੰਜਾਬ ਦਾ ਸ਼ਹਿਰੀ ਵਰਗ, ਵਪਾਰੀ ਵਰਗ, ਹਿੰਦੂ ਵਰਗ ਦੇ ਅੰਦਰ ਡਰ ਪੈਦਾ ਕਰਕੇ ਅਸੀਂ ਉਹਨੂੰ ਬੀਜੇਪੀ ਦੇ ਕਟੋਰੇ 'ਚ ਇਕੱਠਿਆਂ ਸਿੱਟ ਲਾਂਗੇ। ਠੀਕ ਹੈ। ਇਹ ਲੱਗਦਾ ਕਿ ਉਸ ਸਮੇਂ ਨੂੰ ਕੈਸ਼ ਕਰਾਂਗੇ। ਫਿਰ ਉਹ ਫਿਲਮ ਰੋਕ ਕੇ ਹੀ ਕੰਮ ਹੋ ਗਿਆ, ਫਿਰ ਦਿਖਾਉਣ ਦੀ ਵੀ ਲੋੜ ਨਹੀਂ ਸੀ। ਜੇ ਫਿਲਮ ਰੂਟੀਨ 'ਚ ਚੱਲਦੀ ਨਾ, ਹਾਂਜੀ, ਫਿਰ ਉਹ ਹੱਲਾ ਨਹੀਂ ਹੋਣਾ ਸੀ। ਹੁਣ ਰੋਕ ਤੋਂ ਵੱਧ ਜ਼ਿਆਦਾ ਹੋ ਹੱਲਾ, ਕਿਉਂਕਿ ਹੁਣ ਰੋਕਣ ਤੋਂ ਬਾਅਦ ਉਹ ਧਿਰਾਂ ਜਿਹੜੀਆਂ ਸਮਾਜਿਕ ਇਨਸਾਫ ਦੀ ਗੱਲ ਕਰਦੀਆਂ ਨੇ, ਜਾਂ ਇੱਕ ਘੱਟ ਗਿਣਤੀ ਨਾਲ ਵਧੀਕੀ ਦੀ ਗੱਲ ਕਰਦੀਆਂ ਨੇ, ਜਾਂ ਇਹ ਉਸ ਸਮੇਂ ਦੀਆਂ ਸਰਕਾਰਾਂ ਪੁਲਿਸ ਦੇ ਤਸ਼ੱਦਦ ਦੀ ਗੱਲ ਕਰਦੀਆਂ ਨੇ, ਉਹ ਇਹਨਾਂ ਤੇ ਆਵਾਜ਼ ਚੁੱਕਣਗੀਆਂ। ਤੇ ਮਾਹੌਲ ਤਾਂ ਫਿਰ ਰੋਕ ਕੇ ਵੱਧ ਬਣਿਆ ਨਾ, ਦਿਖਾ ਕੇ ਤਾਂ ਬਣਨਾ ਨਹੀਂ ਸੀ। ਦਿਖਾ ਕੇ ਤਾਂ ਗਵਾਰ ਨਿਕਲ ਜਾਣਾ ਸੀ, ਲੋਕਾਂ ਨੇ ਦੇਖ ਕੇ ਉਸ ਸਮੇਂ ਦੀ ਸਰਕਾਰਾਂ ਨੂੰ ਭੰਡ ਲੈਣਾ ਸੀ। ਸੋ ਫਿਰ ਤਾਂ ਖੇਡ ਇਹ ਹੋ ਗਿਆ। ਦੂਜੇ ਜਿਹੜੇ ਕਹਿੰਦੇ ਨਹੀਂ ਵੀ ਸਿਸਟਮ ਤੇ ਸਰਕਾਰਾਂ ਦੇ ਇੱਕੋ ਜਿਹੀਆਂ ਹੁੰਦੀਆਂ, ਇਹਨਾਂ ਨੂੰ ਡਰ ਲੱਗਦਾ ਕਿ ਸਾਡੇ ਵੀ ਤਾਂ ਹੱਥ ਨਾਲੇ ਰੰਗੇ ਨੇ ਸਾਰੀਆਂ ਚੀਜ਼ਾਂ 'ਚ, ਸੋ ਇਹ ਇਸ ਲਈ ਕਿ ਰਹਿਣੇ ਦਿਓ, ਇਹਨੂੰ ਰੋਕੇ ਲਓ ਜੀ। ਫਿਰ ਉਹ ਕਹਿੰਦੇ ਉਹਦੇ ਪਿੱਛੇ ਮਨਸ਼ਾ ਇਹ ਆ ਕਿ ਵੀ ਇਹਦਾ ਫਾਇਦਾ ਕਿਤੇ ਅੰਮ੍ਰਿਤਪਾਲ ਵਰਗੀਆਂ ਧਿਰਾਂ ਨਾ ਲੈ ਜਾਣ। ਤੋ ਇਸ ਲਈ ਇਹ ਤਾਂ ਆਉਂਦਾ ਸਮਾਂ ਤੈਅ ਕਰੂਗਾ। ਫਿਲਹਾਲ ਇੰਨਾ ਜ਼ਰੂਰ ਹੈ ਕਿ ਜਿਹੜੇ ਸ਼ੀਸ਼ੇ 'ਚੋਂ ਸਰਕਾਰਾਂ ਨੂੰ, ਪੁਲਿਸ ਤੰਤਰ ਨੂੰ, ਸਿਸਟਮ ਨੂੰ ਆਪਣਾ ਮੂੰਹ ਦਿਖਦਾ ਹੋਵੇ ਜੀ, ਕਿ ਉਹ ਮੂੰਹ ਕਾਲਖ ਭਰਿਆ ਹੋਵੇ, ਉਸ ਸ਼ੀਸ਼ੇ ਨੂੰ ਅਕਸਰ ਭੰਨ ਦਿੰਦੀਆਂ ਨੇ। ਇਹ ਸ਼ੀਸ਼ੇ ਨੂੰ ਭੰਨਣ ਦੀ ਕੋਸ਼ਿਸ਼ ਹੈ, ਸਤਲੁਜ ਨੂੰ ਰੋਕਣ ਦੀ ਕੋਸ਼ਿਸ਼ ਹੈ ਜੀ। ਸ਼ੀਸ਼ੇ ਦਾ ਸਾਹਮਣਾ ਕਰਨ ਦੀ ਜ਼ਰੂਰਤ ਹੈ ਨਹੀਂ ਨਾ ਜੀ। ਜਦੋਂ ਅੰਦਰ ਕਾਣ ਹੋਵੇ, ਸਿਸਟਮ ਦੇ ਵਿੱਚ ਚੋਰ ਹੋਵੇ, ਫਿਰ ਉਹ ਸ਼ੀਸ਼ੇ ਨੂੰ ਸਾਹਮਣਾ ਨਹੀਂ ਕਰ ਸਕਦਾ। ਉਹਦਾ ਬੰਦੇ ਤੇ ਹੋਵੇ, ਭਾਵੇਂ ਬੰਦਾ ਤੁਸੀਂ ਦੇਖ ਲਓ, ਤੁਹਾਡੇ ਸਾਹਮਣੇ ਕੋਈ ਗੁਨਾਹਗਾਰ ਬੰਦਾ ਹੋਵੇ, ਤੁਹਾਡੇ ਕਿਸੇ ਗੁਨਾਹ ਦੇ ਲਈ ਉਹ ਤੁਹਾਡੀਆਂ ਅੱਖਾਂ 'ਚ ਅੱਖਾਂ ਨਹੀਂ ਪਾ ਸਕਦਾ ਹੁੰਦਾ ਕਦੇ ਵੀ।